ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ। ਨਾਜ਼ਰੀਨ, ਜਿਹੜੀ ਸਭ ਤੋਂ ਵਧੀਆ ਗੱਲ ਸਾਡੇ ਪੰਜਾਬ ਦੀ ਇਹ ਵੇ ਕਿ ਬੇਸ਼ੱਕ ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਲੇਕਿਨ ਉੱਥੇ ਦੇ ਰਹਿਣ ਵਾਲੇ ਲੋਕ ਤੇ ਇੱਥੇ ਦੇ ਰਹਿਣ ਵਾਲੇ ਲੋਕ ਦੇ ਜਿਹੜੀ ਦਿਲ ਉਹਨਾਂ ਦੀ ਵੰਡ ਨਹੀਂ ਹੋਈ। ਹਲੇ ਵੀ ਜਦੋਂ ਅਸੀਂ ਮਿਲਦੇ ਹਾਂ ਤੇ ਸਾਨੂੰ ਐਵੇਂ ਹੀ ਲੱਗਦਾ ਹੈ ਕਿ ਜਿਵੇਂ ਅਸੀਂ ਵਿਛੜੇ ਹੀ ਨਹੀਂ ਸੀ। ਤੇ ਸਾਡੇ ਨਾਲ ਮੌਜੂਦ ਨੇ ਇੱਕ ਸਿੱਖ ਭਰਾ ਜੀ, ਤੇ ਜਿਹੜੇ ਆਪਣੇ ਯਾਦਾਂ, ਆਪਣੇ ਐਕਸਪੀਰੀਅੰਸਿਸ ਜਿਹੜੇ ਪਾਕਿਸਤਾਨ ਦੇ ਨਾਲ ਉਹਨਾਂ ਨੂੰ ਹੋਏ ਨੇ, ਕਿਉਂਕਿ ਜਦੋਂ ਵੀ ਪਾਕਿਸਤਾਨ ਦਾ ਨਾਮ ਭਾਰਤ 'ਚ ਆਉਂਦਾ ਹੈ ਜਾਂ ਪਾਕਿਸਤਾਨ ਵਿੱਚ ਭਾਰਤ ਦਾ ਨਾਮ ਸੁਣਨ 'ਚ ਆਉਂਦਾ ਤੇ ਸਮਝਿਆ ਹੀ ਜਾਂਦਾ ਕਿ ਅਸੀਂ ਇੱਕ ਦੂਜੇ ਦੇ ਰਵਾਇਤੀ ਹਰੀਫ ਹਾਂ ਜਾਂ ਅਸੀਂ ਦੁਸ਼ਮਣ ਹਾਂ। ਲੇਕਿਨ ਉਹਨਾਂ ਦੀ ਪਾਕਿਸਤਾਨ ਦੇ ਨਾਲ ਕੀ ਯਾਦਾਂ ਨੇ, ਅਸੀਂ ਤੁਹਾਡੇ ਨਾਲ ਵੰਡਦੇ ਹਾਂ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਤੇਜਿੰਦਰਪਾਲ ਸਿੰਘ ਵਦਵਾ। ਮੈਂ ਦਿੱਲੀ ਤੋਂ ਬਿਲੋਂਗ ਕਰਨਾ। ਮੇਰੀ ਪੈਦਾਇਸ਼ ਦਿੱਲੀ ਦੀ ਹੈ, ਲੇਕਿਨ ਮੇਰੇ ਵਾਲਿਦ ਸਾਹਿਬ, ਉਹਨਾਂ ਦੇ ਵਾਲਿਦ ਸਾਹਿਬ ਤੇ ਉਹਨਾਂ ਦੇ ਵਾਲਿਦ ਸਾਹਿਬ ਸਾਰੇ ਪੁਸ਼ਤਾਂ ਪਾਕਿਸਤਾਨ ਤੋਂ ਬਿਲੋਂਗ ਕਰਦੀਆਂ। ਜ਼ਿਲ੍ਹਾ ਜੇਲਮ, ਖੁਰਦ ਔਰ ਚੌਟਾਲਾ। ਚੌਟਾਲਾ ਤੋਂ ਮੇਰੇ ਮਦਰ ਸਾਹਿਬ ਮੰਮੀ ਬਿਲੋਂਗ ਕਰਦੇ ਔਰ ਫਾਦਰ ਸਾਹਿਬ ਖੁਦ ਤੋਂ ਬਿਲੋਂਗ ਕਰਦੇ ਸਨ। ਤੇ ਉਹਨਾਂ ਦੀ ਜਿਹੜੀ ਜਨਰੇਸ਼ਨਸ ਅੱਗੇ ਪਿਛਲੀਆਂ ਸਾਰੀਆਂ ਮੇਰੇ ਐਨਸੈਸਟਰਲ ਜਿਹੜੇ ਹੈਗੇ ਦੇ ਆਰ ਆਲ ਫਰੋਮ ਪਾਕਿਸਤਾਨ। ਸੋ ਸਾਡਾ ਪਾਕਿਸਤਾਨ ਸਾਡੀ ਜੀਨਸ ਹੈਗਾ, ਸਾਡੇ ਅੰਦਰ ਹੈਗਾ। ਮਤਲਬ ਜਿਸ ਤਰ੍ਹਾਂ ਮੈਂ 1993 ਪਹਿਲੇ ਆਇਆ ਸੀ ਉੱਥੇ ਪਾਕਿਸਤਾਨ ਪਹਿਲੀ ਵਾਰੀ, ਜਿਹੜਾ ਪਿਆਰ ਮਨ ਪਾਕਿਸਤਾਨੀਆਂ ਨੇ ਦਿੱਤਾ ਹੈ। ਮੈਂ ਆਪਣੀ ਫੈਮਿਲੀ ਨਾਲ ਆਇਆ ਸੀ, ਮੇਰੇ ਛੋਟੇ ਛੋਟੇ ਦੋ ਬੱਚੇ। ਸੋ ਮੈਂ ਇੰਗਲਿਸ਼ ਵੀ ਬੋਲ ਸਕਦਾ, ਕੋਈ ਦਿੱਕਤ ਵਾਲੀ ਗੱਲ। See, when I came to Pakistan, I got such a love and affection from all Pakistanis that it's unforgettable experience. I mean, I've visited about 14 countries all over the world, but none like Pakistan. I tell you, the way kind of treatment, the personal touch they give it. I have many examples which can say that Pakistanis, they are real gem people. I mean, I can tell you a very small instance, I stayed in Lahore for one day, and thought why not to, after visiting, sorry. ਤੇ ਮੈਂ ਜਿਸ ਵੇਲੇ ਲਾਹੌਰ 'ਚ ਠਹਿਰਿਆ ਤੇ ਇੱਥੇ ਦਰਸ਼ਨ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਸਾਡੇ ਕੋਲ ਇੱਕ ਦਿਨ ਦਾ ਟਾਈਮ ਹੈ ਤੇ ਅਸੀਂ ਕੈਬ ਕੀਤੀ। ਮੈਂ ਕਿਹਾ ਚਲੋ ਸਾਰੇ ਪਾਕਿਸਤਾਨ ਦੇ ਲਾਹੌਰ ਦੇ ਦਰਸ਼ਨ ਕਰਾਂਗੇ, ਲਾਹੌਰ ਘੁੰਮਾਈਏ। ਟੈਕਸੀ ਡਰਾਈਵਰ ਸਾਹਿਬ ਨੂੰ ਅਸੀਂ ਇੰਗੇਜ ਕੀਤਾ। ਸਵੇਰੇ 8:30 ਵਜੇ ਸਾਡੇ ਕੋਲ ਆ ਗਏ। ਰਾਤ ਨੂੰ 8:30 ਵਜੇ ਛੱਡਿਆ। ਕੋਈ 800-900 ਰੁਪਏ ਦਾ ਬਿੱਲ ਆਇਆ। ਕਹਿੰਦੇ ਜੀ ਤੁਹਾਡੇ ਕੋਲ ਨਹੀਂ ਲੈਣਾ, ਤੁਸੀਂ ਸਾਡੇ ਪ੍ਰਾਹੁਣੇ। ਉਹ ਮੈਂ ਕਿਹਾ ਯਾਰ ਇੱਦਾਂ ਕਿੱਦਾਂ ਹੋ ਸਕਦਾ? ਕਹਿੰਦਾ ਨਹੀਂ, ਤੁਸੀਂ ਸਾਡੇ ਪ੍ਰਾਹੁਣੇ। ਜ਼ਬਰਦਸਤੀ ਉਹਨਾਂ ਦੇ ਜੇਬੇ 'ਚ ਪਾਏ ਜੀ ਬਹੁਤ ਪੈਸੇ। ਹੁਣ ਦੱਸੋ ਇਹੋ ਜਿਹਾ ਪਿਆਰ ਕਦੇ ਕਿਤੇ ਸਾਰੇ ਵਰਲਡ 'ਚ ਮਿਲ ਸਕਦਾ? ਤੁਸੀਂ ਦੱਸੋ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਬੜੀ ਇੰਟੈਲੈਕਚੁਅਲ ਗੱਲਾਂ ਕਰ ਰਹੇ ਹੋ, ਤੁਸੀਂ ਬੜੀਆਂ ਪੜ੍ਹੀਆਂ ਲਿਖੀਆਂ ਗੱਲਾਂ ਕਰ ਰਹੇ ਹੋ। ਜਿੰਨੀਆਂ ਵੀ ਦੁਨੀਆ ਦੇ ਵਿੱਚ ਰਵਾਇਤੀ ਜਾਂ ਦੁਸ਼ਮਣ ਕੰਟਰੀਆਂ ਹੈਗੀਆਂ ਸੀ, ਸ਼ਮਾਲੀ ਕੋਰੀਆ ਵੇਖ ਲਈਏ, ਜਨੂਬੀ ਕੋਰੀਆ ਵੇਖ ਲਈਏ, ਉਹਨਾਂ ਨੇ ਵੀ ਕਿਹਾ ਕਿ ਜੰਗਾਂ ਦੇ ਵਿੱਚ ਲੜਾਈ 'ਚ ਕੁਝ ਨਹੀਂ ਰੱਖਿਆ। ਜਦ ਕਿ ਅਸੀਂ ਜਦ ਹਮਸਾਏ ਆ, ਚਲੋ ਠੀਕ ਹੈ, ਪਾਰਟੀਸ਼ਨ ਹੋ ਗਈ, ਇੱਕ ਬਾੜ ਵੱਜ ਗਈ, ਜੋ ਵੀ ਹੋਣਾ ਸੀ ਉਹ ਹੋ ਗਿਆ। ਤੇ ਕਿਹੜੀ ਐਸੀ ਵਜ੍ਹਾ ਹੈ ਕਿ ਸਾਨੂੰ ਕਰੀਬ ਨਹੀਂ ਆਉਣ ਦੇ ਰਹੀ, ਸਾਡੇ ਲੋਕਾਂ ਦੇ ਵਿੱਚ ਮਜ਼ੀਦ ਫਾਸਲੇ ਪੈਦਾ ਕਰ ਰਹੀ ਹੈ? ਇਹ ਕਿਹੜੀ ਸ਼ੈ ਹੈ? ਤੁਸੀਂ ਕੀ ਸਮਝਦੇ, ਇਹਦਾ ਜ਼ਿੰਮੇਦਾਰ ਕੌਣ ਹੈਗਾ ਜੀ? ਦੇਖੋ ਜੀ, ਇਹਦਾ ਜਿਹੜਾ ਰਿਸਪੌਂਸਿਬਿਲਿਟੀ ਹੈ ਨਾ, ਜਿਹੜੀ ਉਹ ਪੋਲੀਟੀਸ਼ੀਅਨਸ 'ਤੇ ਜ਼ਿਆਦਾ ਡਿਪੈਂਡ ਕਰਦੀ ਹੈ, ਹਕੂਮਤ 'ਤੇ ਜਿਹਨੂੰ ਕਹਿੰਦੇ ਤੁਸੀਂ। ਹਾਂਜੀ, ਫਿਰ ਆਵਾਮ ਜਿਹੜੇ ਹੈਗੇ ਨੇ ਇੱਕ ਦੂਜੇ ਨਾਲ ਇੰਨੇ ਮਿਲਣਸਾਰ ਹਨ, ਇੰਨਾ ਮਿਲਣਾ ਚਾਹੁੰਦੇ ਨੇ, ਇੱਕ ਦੂਜੇ ਦਾ ਇੰਨਾ ਰਿਗਾਰਡ ਕਰਦੇ ਨੇ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਦੇਖੋ, ਅਸੀਂ ਦਿੱਲੀ ਨਹੀਂ ਆਏ, ਅਸੀਂ ਇੰਡੀਆ ਦੇ ਸ਼ਹਿਰਾਂ 'ਚ ਨਹੀਂ ਗਏ ਹੈਗੇ। ਤੁਸੀਂ ਸਾਨੂੰ ਦੱਸੋ ਕਿ ਉੱਥੇ ਦੇ ਲੋਕ ਪਾਕਿਸਤਾਨ ਦੇ ਬਾਰੇ 'ਚ ਕੀ ਨਜ਼ਰੀਆ ਰੱਖਦੇ ਨੇ? ਬਹੁਤ ਅੱਛਾ ਸੋਚਦੇ ਨੇ, ਆਵਾਮ ਦੇ ਬਾਰੇ ਬਹੁਤ ਅੱਛਾ ਸੋਚਦੇ ਨੇ, ਬਹੁਤ ਹੀ ਅੱਛਾ ਸੋਚਦੇ ਨੇ। ਇਹ ਪਾਕਿਸਤਾਨੀਜ਼ ਆਰ ਵੈਰੀ ਗੁੱਡ ਪੀਪਲ। ਬਿਕੋਜ਼ ਅਸੀਂ ਇੱਥੋਂ ਜਾਈਦਾ ਨਾ, ਜਦੋਂ ਤੁਹਾਡੇ ਬਾਰੇ ਗੱਲਾਂ ਕਰੀਦੀਆਂ ਨਾ ਉੱਥੇ, ਉਹ ਹੈਰਾਨ ਹੁੰਦੇ ਨੇ ਕਿ ਇੰਨਾ ਪਿਆਰ ਦਿੰਦੇ ਨੇ ਤੁਹਾਨੂੰ। ਐਂਡ ਉਹਨਾਂ ਇਹ ਸੁਣ ਕੇ ਉਹਨਾਂ ਦੇ ਦਿਲ 'ਚ ਰਿਸਪੈਕਟ ਹੋਰ ਵੱਧਦੀ ਹੈ ਪਾਕਿਸਤਾਨੀਆਂ ਦੀ। ਸੋ ਇਟਸ ਮਤਲਬ ਇੱਕ ਬੈਰੀਅਰ ਜਿਹੜਾ ਲਾਇਆ ਨਾ, ਕੰਡੇ ਦੀ ਤਾਰ ਵਿੱਚ ਲਾਈ ਹੈ ਬਾਰਡਰ, ਉਹ ਵੀ ਹਿੰਦੁਸਤਾਨੀ ਵੀ ਇਹੀ ਕਹਿੰਦੇ ਕਿ ਫ੍ਰੀ ਕਰ ਦਿਓ ਪਾਕਿਸਤਾਨ ਆਉਣਾ ਜਾਣਾ, ਔਰ ਪਾਕਿਸਤਾਨੀ ਵੀ ਇਹ ਕਹਿੰਦੇ ਸਾਨੂੰ ਉੱਥੇ ਆਉਣ ਜਾਣ ਦਿਓ, ਦੇਖਣ ਦਿਓ ਸਾਨੂੰ ਹਿੰਦੁਸਤਾਨ। ਆਫਟਰ ਆਲ ਹੈ ਤਾਂ ਦੋ ਭਰਾ ਹੀ ਹੈ ਨਾ, ਭਰਾ ਲੜਦੇ ਨਹੀਂ, ਸੁਲ੍ਹਾ ਕਰ ਲੈਂਦੇ ਨੇ, ਬੈਠ ਕੇ ਗੱਲਬਾਤ ਕਰੋ ਤੇ ਖ਼ਤਮ ਕਰੋ ਯਾਰ। ਕੋਈ ਲਫੜੇ ਨੂੰ 70 ਸਾਲ ਹੋ ਗਏ ਨੇ, ਬਹੁਤ ਹੋ ਗਿਆ। ਇਨਫ ਇਜ਼ ਇਨਫ ਨਾਓ। ਮੈਂ ਤਾਂ ਇਹ ਬੇਨਤੀ ਕਰਾਂਗਾ ਦੋਨੋਂ ਗੌਰਮੈਂਟ ਨੂੰ, ਬਈ ਇੱਕ ਦੂਜੇ ਦੇ ਬੈਠ ਕੇ ਪਿਆਰ ਨਾਲ, ਮੁਹੱਬਤ ਨਾਲ, ਸੁਲ੍ਹਾ ਨਾਲ ਜਿਹੜੀ ਚੀਜ਼ ਸੋਲਵ ਹੋ ਸਕਦੀ ਹੈ ਉਹਨੂੰ ਕਰੋ।
ਸਰ ਮੇਨ ਚੀਜ਼ ਜਿਹੜੀ ਹੈਗੀ ਆ ਉਹ ਕਿਹੜੀ ਹੁੰਦੀ ਹੈ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਲੋਕਾਂ ਨੂੰ ਜਾ ਕੇ ਅਗਰ ਤੁਸੀਂ ਵਨ ਲਾਈਨਰ ਦੱਸਣਾ ਹੋਵੇ ਇੱਕ ਲਫ਼ਜ਼ 'ਚ ਦੱਸਣਾ ਹੋਵੇ ਕਿ ਯਾਰ ਅਸੀਂ ਪਾਕਿਸਤਾਨ 'ਚੋਂ ਇਹ ਲੈ ਕੇ ਆਏ ਹਾਂ ਜਾਂ ਪਾਕਿਸਤਾਨ ਦੀ ਆਵਾਮ ਦੀ ਇਹ ਖਸੂਸੀਅਤ ਹੈ ਉਹ ਤੁਸੀਂ ਉਹਨੂੰ ਕਿੱਦਾਂ ਬਿਆਨ ਕਰਦੇ ਇੱਕ ਲਫ਼ਜ਼ ਦੱਸਾਂ, ਪਿਆਰ, ਲਵ, ਅਫੈਕਸ਼ਨ। ਮਤਲਬ ਇਸ ਨਾਲ ਦੀ ਚੀਜ਼ ਯੂ ਕਾਂਟ ਗੈਟ ਇਟ ਐਨੀਵੇਅਰ ਇਨ ਦ ਵਰਲਡ। ਹਿੰਦੁਸਤਾਨ ਮਤਲਬ ਪਾਕਿਸਤਾਨ ਨੂੰ ਛੱਡ ਕੇ ਕਿਤੇ ਹੋਰ ਮਿਲ ਹੀ ਨਹੀਂ ਸਕਦੀ ਹਿੰਦੁਸਤਾਨ ਨੂੰ। ਆਫਟਰ ਆਲ ਭਰਾ ਤੇ ਭਰਾ ਹੀ ਹੁੰਦਾ ਹੈ। ਇੰਗਲਿਸ਼ ਵਿੱਚ ਇੱਕ ਕਹਾਵਤ ਹੈ, ਬਲੱਡ ਇਜ਼ ਆਲਵੇਜ਼ ਥਿਕਰ ਦੈਨ ਵਾਟਰ, ਹੈ ਕਿ ਨਹੀਂ? ਤੇ ਖੂਨ ਤੇ ਖੂਨ ਹੀ ਹੈ ਨਾ। ਅਸੀਂ ਇੱਕੋ ਜਗ੍ਹਾ ਦਾ ਪਾਣੀ ਪੀਤਾ, ਇੱਕੋ ਜਗ੍ਹਾ ਦਾ ਅੰਨ ਖਾਦਾ, ਇੱਕੋ ਜਗ੍ਹਾ। ਬੇਸਿਕਲੀ ਇਹ ਹੋਣਾ ਨਹੀਂ ਚਾਹੀਦਾ ਕਿ ਵਿੱਚ ਦਰਾਰ ਹੋਏ। ਇਹ ਦਰਾਰ ਨੂੰ ਖਤਮ ਕਰੋ ਵਿੱਚੋਂ ਮੇਰੇ ਸਾਹਮਣੇ, ਮੇਰੇ ਤੋਂ। ਬਹੁਤ ਸ਼ੁਕਰੀਆ ਜੀ ਤੁਹਾਡਾ। ਪਲੀਜ਼, ਮੈਂ ਪੜ੍ਹਿਆ ਲਿਖਿਆ, ਆਮ ਵੈਰੀ ਕੁਆਲੀਫਾਈਡ ਐਜ਼ ਵੈਲ। ਆਈ ਵੁੱਡ, ਮੈਂ ਯੰਗ ਜਨਰੇਸ਼ਨ ਨੂੰ ਵੀ ਇਹੀ ਕਹਿਣਾ, ਤੁਸੀਂ ਜਾਓ ਦੇਖੋ ਪਾਕਿਸਤਾਨ ਕਿੱਦਾਂ ਤੁਹਾਨੂੰ ਪਿਆਰ ਮਿਲਦਾ। ਅਤੇ ਤੁਸੀਂ, ਮੈਂ ਕੱਲ੍ਹ ਦੀ ਗੱਲ ਦੱਸਾਂ ਤੁਹਾਨੂੰ, ਟ੍ਰੇਨ 'ਤੇ ਆ ਰਹੇ ਦੁਨੀਆ ਅੰਜ ਬਾਏ ਬਾਏ ਕਰਦੀ ਐ। ਸਾ ਕੋਈ ਹੋਰ ਹੈ ਕੋਈ ਕੰਟਰੀ ਤੁਹਾਨੂੰ ਬਾਏ ਬਾਏ ਕਰਨ ਵਾਲਾ? ਸੋਚੋ ਜ਼ਰਾ, ਹੈਂ? ਮਜਾਲ ਹੈ ਕੋਈ ਤੁਹਾਨੂੰ ਕੋਈ ਬਾਏ ਬਾਏ ਕਰੇ? ਉੱਥੇ ਤੇ ਸੜਕ 'ਤੇ ਗਿਰੇ ਬੰਦੇ ਚੁੱਕਦੇ ਨਹੀਂ ਹੈਗੇ, ਉਹਨਾਂ ਕੋਲ ਟਾਈਮ ਹੀ ਨਹੀਂ। ਇੱਥੇ ਤੇ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਬੱਚਾ, ਜੈਡਸ, ਵੱਡੇ ਵੱਡੇ ਆਫਿਸਰ, ਸਭ, ਐਵਰੀਬਡੀ, ਯੂ ਨੋ, ਰੀਅਲੀ ਗ੍ਰੇਟ। ਆਈ ਐਮ ਟੱਚਡ। ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ ਪਾਕਿਸਤਾਨ, ਐਂਡ ਥੈਂਕ ਯੂ ਵੈਰੀ ਮਚ ਫॉर द ਅਥਾਰਟੀਜ਼। ਜਿਹੜੇ ਗਵਰਨਮੈਂਟ ਆਫ ਪਾਕਿਸਤਾਨ ਸਾਡੇ ਲਈ ਇੰਨਾ ਕਰਦੀ ਹੈ, ਸਾਡਾ ਇੰਨਾ ਖਿਆਲ ਰੱਖਦੀ ਹੈ, ਇੰਨੀ ਸਿਕਿਉਰਿਟੀ ਕਰਦੀ ਹੈ। ਔਰ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਡੂਇੰਗ ਦ ਬੈਸਟ ਟੂ ਟੇਕ ਕੇਅਰ ਆਫ ਅਸ। ਥੈਂਕ ਯੂ ਵੈਰੀ ਮਚ ਇੰਡੀਡ। ਥੈਂਕ ਯੂ।